ਵੀਅਰਸ ਵੈਲਕਮ ਬੈਕ ਇਨ ਆਵਰ ਸ਼ੋ। ਹਾਂਜੀ ਡਾਕਟਰ ਸਾਹਿਬ, ਅਸੀਂ ਡਿਸਕਸ ਕਰ ਰਹੇ ਸੀ ਸਾਡੇ ਦਰਸ਼ਕ ਕੁਲਦੀਪ ਸਿੰਘ ਵੱਲੋਂ ਧਰਮ ਮੋਰਚੇ ਬਾਰੇ। ਹਾਂਜੀ ਤੁਸੀਂ ਦੱਸੋ ਕੀ ਹੈਗਾ। ਦੇਖੋ ਧਰਮ ਯੁੱਧ ਮੋਰਚੇ ਦੀ ਗੱਲ ਹੋ ਰਹੀ ਸੀ, ਧਰਮ ਮੋਰਚਾ ਨਹੀਂ। ਸੌਰੀ। ਦੇਖੋ ਇਹੀ ਆਧਾਰ ਬਣਿਆ ਕਿ ਧਰਮ ਯੁੱਧ ਮੋਰਚੇ ਦੀ ਮੁੱਢਲੀ ਮੰਗ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਜੀ। ਹੁਣ ਅਨੰਦਪੁਰ ਸਾਹਿਬ ਦਾ ਮਤਾ ਕੀ ਹੈ ਇਸ ਬਾਰੇ ਅਸੀਂ ਅੱਗੇ ਚਰਚਾ ਕਰ ਚੁੱਕੇ ਹਾਂ, ਬਟ ਇਨ ਬਰੀਫ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਜਦੋਂ ਪੰਜਾਬੀ ਸੂਬੇ ਦੀ ਲਹਿਰ ਜਿਹੜੀ ਕਿ ਮਾਸਟਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ 47 ਤੋਂ ਇੱਕਦਮ ਬਾਅਦ ਹੀ ਇਸ ਪਾਸੇ ਲਾਇਆ, 1950 'ਚ ਇਸ ਦੇ ਉੱਤੇ ਮੋਰਚੇ ਲੱਗਣੇ ਸ਼ੁਰੂ ਹੋਏ ਜੀ। ਗ੍ਰਿਫਤਾਰੀਆਂ ਦਾ ਦੌਰ 57,000 ਤੱਕ ਗ੍ਰਿਫਤਾਰੀ ਹੋਈ ਜੀ। ਔਰ ਜਦੋਂ ਇਹ ਬਣਨ ਦੇ ਨੇੜੇ ਤੇੜੇ ਸੀ ਜਾਂ ਐਕਸੈਪਟ ਹੋਣ ਦੀ ਗੱਲ ਆਈ ਤੇ ਸਰਕਾਰੀ ਏਜੰਸੀਆਂ ਨੇ ਬੜੀ ਚਲਾਕੀ ਨਾਲ ਮਾਸਟਰ ਤਾਰਾ ਸਿੰਘ ਨੂੰ ਬਿਲਕੁਲ ਅਨਸੀਟ ਕਰਕੇ ਸੰਤ ਫਤਿਹ ਸਿੰਘ ਨੂੰ ਉਭਾਰ ਦਿੱਤਾ, ਕਿਉਂਕਿ ਇਹ ਸਿੱਖਾਂ ਦਾ ਲੀਡਰ ਉੱਥੇ ਕਿਹਨੇ ਬਣਨਾ ਹੈ 47 ਤੋਂ ਬਾਅਦ ਸਰਕਾਰ ਡਿਸਾਈਡ ਕਰਦੀ ਹੈ ਜੀ। ਸੰਤ ਪਿੰਡਾਂ ਵਾਲੇ ਇੱਕ ਐਕਸੈਪਸ਼ਨ ਸੀ, ਇਸ ਲਈ ਉਹਨਾਂ ਨੂੰ ਵੈਸੇ ਅਟੈਕ ਕਰਕੇ ਜਿਹੜਾ ਹੈ ਉਹ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ। ਸੋ ਜਦੋਂ ਪੰਜਾਬੀ ਸੂਬਾ ਦੇਣ ਦੀ ਵਾਰੀ ਆਈ ਤੇ ਸੰਤ ਫਤਿਹ ਸਿੰਘ ਨੂੰ ਐਸਟੈਬਲਿਸ਼ ਕਰ ਦਿੱਤਾ ਕਿ ਜੀ ਗੱਲਬਾਤ ਇਹਦੇ ਨਾਲ ਹੋਏਗੀ। ਮਾਸਟਰ ਤਾਰਾ ਸਿੰਘ ਆਲਰੇਡੀ ਹਾਸ਼ੀਏ ਤੇ ਚਲੇ ਗਏ ਸੀ ਜੀ। ਬਾਰਡਰ ਸ਼ਾਹ ਕਮਿਸ਼ਨ ਬੈਠਾ, ਬਾਰਡਰ ਡਿਸਕਸ ਹੋਣਾ ਸੀ, ਦੂਸਰਾ ਪਾਣੀਆਂ ਦੇ ਮੁੱਦੇ, ਦੂਸਰੇ ਫਤਿਹ ਸਿੰਘ ਨੂੰ ਵੀਜ਼ਾ ਦੇ ਕੇ ਇੰਗਲੈਂਡ ਤੋੜ ਦਿੱਤਾ ਜੀ। ਔਰ ਬਿਲਕੁਲ ਗੈਰ ਜ਼ਿੰਮੇਦਾਰਾਨਾ ਜਿਹੜਾ ਉਹਦਾ ਬਿਹੇਵੀਅਰ ਸੀ ਫਤਿਹ ਸਿੰਘ ਦਾ ਜੀ। ਤੇ ਉਹਨੇ ਔਰ ਉਹਦੇ ਜਿਹੜੇ ਦਲ ਦੇ ਉਸ ਵੇਲੇ ਦੇ ਲੀਡਰ ਸੀ ਜਿਹੜੇ ਕਿ ਟੌਪ ਦੇ ਵਿੱਚ ਉਹਨਾਂ ਦੇ ਏਜੰਸੀਆਂ ਦੇ ਬੰਦੇ ਸੀ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਜੀ ਪੰਜਾਬੀ ਸੂਬਾ ਬਣਨ ਨਾਲ ਸਾਡੀ ਹੁਣ ਕੋਈ ਮੰਗ ਨਹੀਂ ਰਹੀ, ਇਸ ਤੋਂ ਬਾਅਦ ਸਾਡੀ ਤਸੱਲੀ ਹੋ ਗਈ ਜੀ। ਮਾਸਟਰ ਤਾਰਾ ਸਿੰਘ ਉਹਨਾਂ ਦੇ ਨਾਲ ਸਰਦਾਰ ਕਪੂਰ ਸਿੰਘ ਵਰਗੇ ਔਰ ਸਰਦਾਰ ਹਰਗੁਨਾਥ ਸਿੰਘ ਬੰਗਾ ਔਰ ਉਸ ਵੇਲੇ ਭਾਵੇਂ ਬਾਅਦ 'ਚੋਂ ਸੰਤ ਦਲਚੀ ਆ ਗਏ, ਸਰਦਾਰ ਆਤਮਾ ਸਿੰਘ ਕਪੂਰਥਲੇ ਤੋਂ, ਸੁਲਤਾਨਪੁਰ ਲੋਧੀ ਤੋਂ, ਇਹ ਸਾਰੇ ਬੜੇ ਪੰਥ ਪ੍ਰਸਤ ਗਿਆਨੀ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਵੀ ਰਹੇ ਸੀ ਹਰਿਮੰਦਰ ਸਾਹਿਬ ਦੇ। ਸੋ ਇਹਨਾਂ ਨੇ ਆਪਣੇ ਦਲ ਵੱਲੋਂ ਨਲਵਾ ਕਾਨਫਰੰਸ ਲੁਧਿਆਣੇ ਦੇ ਵਿੱਚ ਕਰਕੇ ਸਿੱਖ ਹੋਮਲੈਂਡ ਦਾ ਮਤਾ ਪਾਸ ਕਰ ਦਿੱਤਾ ਜੀ। ਉਹਨਾਂ ਨੇ ਕਿਹਾ ਕਿ ਜੀ ਇਹ ਪੰਜਾਬੀ ਸੂਬਾ ਲੂਲਾ ਲੰਗੜਾ। ਔਰ ਉਦੋਂ ਜਦੋਂ ਪੰਜਾਬੀ ਸੂਬਾ ਬਣਿਆ ਸਰਦਾਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਵੀ ਸੀ, 1962 ਤੋਂ 1967 ਤੱਕ ਪਾਰਲੀਮੈਂਟ ਦੇ ਵਿੱਚ ਰਹੇ ਜੀ। ਤੇ ਜਿਹੜੀ ਉਹਨਾਂ ਦੀ ਸਪੀਚ ਹੈ ਜਿਹਦੇ 'ਚ ਉਹਨਾਂ ਨੇ ਰਿਜੈਕਟ ਕੀਤਾ, ਉਹਨਾਂ ਨੇ ਇਹਨੂੰ ਰੋਟਨ ਐਗ ਕਿਹਾ ਕਿ ਇਹ ਗੰਦਾ ਅੰਡ ਹੈ। ਔਰ ਕਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਲੂਲਾ ਲੰਗੜਾ ਸੂਬਾ ਸਾਨੂੰ ਦੇ ਰਹੇ ਹੋ, ਇਹਦੇ ਪਾਣੀ ਤੁਸੀਂ ਖੋਹ ਲਿਆ, ਇਸ ਦੇ ਪੰਜਾਬੀ ਬੋਲਦੇ ਇਲਾਕੇ ਜਿਹਦੇ 'ਚ ਸਰਸੇ ਦਾ ਵੀ ਜ਼ਿਕਰ ਹੈ। ਉਹਨਾਂ ਨੇ ਜਦੋਂ ਸਰਦਾਰ ਕਪੂਰ ਸਿੰਘ ਉਹਨਾਂ ਨੇ ਕਿਹਾ ਕਿ ਵੀ ਆਹ ਨਾਲਾਗੜ੍ਹ ਔਰ ਦੂਸਰਾ ਹਿਮਾਚਲ ਨੂੰ ਦਿੱਤੇ ਨੇ, ਆਹ ਜਿਹੜੇ ਨੇ ਪੰਜਾਬੀ ਸੂਬੇ 'ਚ ਇਨਕਲੂਡ ਕੀਤੇ ਜਾਣ। ਸੋ ਉਸ ਸਾਰੇ ਤੋਂ ਬਾਅਦ ਨਲਵਾ ਕਾਨਫਰੰਸ ਦੇ ਵਿੱਚ ਸਿੱਖ ਹੋਮਲੈਂਡ ਦਾ ਮਤਾ ਪਾਸ ਕਰ ਦਿੱਤਾ ਹੈ ਜੀ। ਔਰ ਕਿਉਂਕਿ ਸਿੱਖ ਹੋਮਲੈਂਡ ਦੇ ਮਤੇ ਦੇ ਵੀ ਜਿਹੜੀ ਡਰਾਫਟਿੰਗ ਸੀ ਸਰ ਕਪੂਰ ਸਿੰਘ ਹੋਰਾਂ ਨੇ ਕੀਤੀ ਸੀ, ਇਹਨਾਂ ਨੇ ਪੰਜਾਬੀ ਸੂਬਾ ਫਤਿਹ ਸਿੰਘ ਨੂੰ ਉਹਨਾਂ ਨੇ ਪਾਵਰ ਦਿੱਤੀ। 2-3 ਸਾਲ 2-3 ਵਾਰੀ ਸਰਕਾਰਾਂ ਬਣੀਆਂ ਗਈਆਂ, ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਦਿਸ ਦੈਟ। 1971 ਤੱਕ ਪਹੁੰਚਦਿਆਂ ਜਿਹੜੀਆਂ ਚੋਣਾਂ 1971 ਦੇ ਵਿੱਚ ਪਾਰਲੀਮੈਂਟ ਦੀਆਂ ਹੋਈਆਂ ਜੀ, ਅਕਾਲੀ ਬੜੀ ਬੁਰੀ ਤਰ੍ਹਾਂ ਹਾਰੇ ਪੰਜਾਬ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਬਣ ਗਿਆ। ਇਹਨਾਂ ਨੂੰ ਇਹ ਪਤਾ ਨਾ ਲੱਗੇ ਕਿ ਵੀ ਅਸੀਂ ਆਪਣੇ ਆਸ਼ੇ ਤੋਂ ਵੀ ਥੱਲੇ ਡਿੱਗੇ, ਪੰਥ ਨਾਲ ਵੀ ਧਰੋ ਕਮਾਇਆ ਤੇ ਪਾਵਰ ਵੀ ਨਹੀਂ। ਜਿਸ ਪੰਥ ਨਾਲ ਧਰੋ ਕਮਾਉਣ ਦਾ ਇਹ ਸੀ ਕਿ ਵੀ ਸਾਡੇ ਹੱਥ ਪਾਵਰ ਆਏਗੀ ਜੀ। ਸੋ ਉਦੋਂ ਫਿਰ ਇਹ ਟੌੜਾ ਔਰ ਦੂਸਰੇ ਜਾ ਕੇ ਕਪੂਰ ਸਿੰਘ ਹੋਰਾਂ ਦੇ ਗੋਡੀ ਲੱਗੇ ਕਿ ਜੀ ਸਾਨੂੰ ਕੋਈ ਰਸਤਾ ਦੱਸੋ ਕਿਵੇਂ ਅਸੀਂ ਇਹਦੇ ਚੋਂ ਨਿਕਲੀਏ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਬੇਈਮਾਨ ਹੋ ਜਾਂ ਇਮਾਨਦਾਰੀ ਨਾਲ ਕੁਝ ਕਰੋ। ਸੋ ਇਸ ਸਾਰੇ ਚੋਂ ਅਲਟੀਮੇਟਲੀ ਅਨੰਦਪੁਰ ਸਾਹਿਬ ਦਾ ਮਤਾ ਨਿਕਲਿਆ ਜਿਹਦੀ ਡਰਾਫਟਿੰਗ ਸਰ ਕਪੂਰ ਸਿੰਘ ਹੋਰਾਂ ਨੇ ਕੀਤੀ, ਭਾਵੇਂ ਕਿ ਉਸ ਕਮੇਟੀ ਦੇ ਵਿੱਚ ਬਰਨਾਲਾ ਵੀ, ਬਾਦਲ ਵੀ, ਟੌੜਾ ਵੀ, ਇਹ ਸਾਰੇ ਹੋਰ ਕਈ ਨਾਂ ਨੇ ਉਹਦੇ 'ਚ ਜਿਹੜੇ ਕਿ ਉਸ ਕਮੇਟੀ 'ਚ ਸੀ ਜਿਹਨੇ ਕਿ ਇਹਦੀ ਡਰਾਫਟਿੰਗ ਕਰਨੀ ਸੀ ਜਾਂ ਜਿਹੜੇ ਉਸ ਕਮੇਟੀ ਨੇ ਫੈਸਲਾ ਲੈਣਾ ਸੀ। ਸੋ ਅਨੰਦਪੁਰ ਦਾ ਮਤਾ ਬੜਾ ਖੂਬਸੂਰਤ ਡਾਕੂਮੈਂਟ ਹੈ, ਜੂਨ 84 ਤੱਕ ਸੀ, ਕਿਉਂਕਿ ਉਸ ਤੋਂ ਬਾਅਦ ਤਾਂ ਜ਼ਾਹਰ ਹੈ ਵੀ ਖਾਲਿਸਤਾਨ ਦੀ ਮੰਗ ਹੀ ਅਲਟੀਮੇਟ ਮੰਗ ਹੈ। ਤੇ ਉਹਦੀ ਜਿਹੜੀ ਸਪਿਰਿਟ ਹੈ ਅਨੰਦਪੁਰ ਸਾਹਿਬ ਦੇ ਮਤੇ ਦੀ, ਉਹ ਰਾਜਾਂ ਨੂੰ ਵੱਧ ਅਧਿਕਾਰ ਤੱਕ ਹੀ ਸੀਮਤ ਨਹੀਂ ਹੈ। ਇਹ ਤਾਂ ਬਹੁਤ ਟੂ ਸਿੰਪਲੀਫਿਕੇਸ਼ਨ ਹੈ ਕਿ ਜੀ ਰਾਜਾਂ ਨੂੰ ਵੱਧ ਅਧਿਕਾਰ ਦਿਓ। ਉਹਦੀ ਸਪਿਰਿਟ ਉਸ ਪ੍ਰਪੋਜ਼ਲ ਨਾਲ ਜੁੜੀ ਹੋਈ ਹੈ ਜਿਹੜੀ ਕਾਂਗਰਸ ਨੇ 1930 'ਚ ਮਨਜ਼ੂਰ ਕੀਤੀ ਸੀ ਕਿ ਇਸ ਕਿਸਮ ਦਾ ਸਟਰਕਚਰ ਹੋਏ ਕਿ 3-4 ਮਹਿਕਮੇ ਸੈਂਟਰ ਦੇ ਕੋਲ ਹੋਣ, ਫੋਰਨ ਅਫੇਅਰਸ, ਡਿਫੈਂਸ, ਕਰੰਸੀ ਜਾਂ ਕਮਿਊਨੀਕੇਸ਼ਨ, ਬਾਕੀ ਸਾਰੇ ਜਿਹੜੀ ਹੈ ਸੂਬਿਆਂ ਨੂੰ ਖੁਦ ਮੁਖਤਿਆਰੀ ਹੋਏ। ਇਹ ਇਹਦੀ ਮੂਲ ਸਪਿਰਿਟ ਸੀ। ਔਰ ਜਦੋਂ ਉਹੀ ਸਿੱਖ ਸੂਬੇ ਦੀ ਗੱਲ ਤੇ ਆਇਆ
ਕਿ ਵੀ ਇਹ 2-3 ਸੈਂਟਰ ਕੋਲ ਰਹਿਣ, ਪਰ ਨਾਲ ਜਿਹੜੇ ਇਲਾਕੇ ਪੰਜਾਬੀ ਬੋਲਦੇ ਹਰਿਆਣੇ ਹਿਮਾਚਲ ਨੂੰ ਦਿੱਤੇ ਗਏ ਨੇ, ਜਾਂ ਰਾਜਸਥਾਨ ਦਾ ਵੀ ਜਿਵੇਂ ਗੰਗਾਨਗਰ ਜਾਂ ਹਨੂਮਾਨਗੜ੍ਹ ਦਾ ਜ਼ਿਕਰ ਹੈ, ਵੀਰ ਕੁਲਦੀਪ ਸਿੰਘ ਉਹਨਾਂ ਦੇ ਸਹੁਰਿਆਂ ਦਾ ਪਿੰਡ ਹਨੂਮਾਨਗੜ੍ਹ 'ਚ ਹੈ, ਇਹਨਾਂ ਨੂੰ ਵੀ ਉਹਦਾ ਹਿੱਸਾ ਬਣਾਇਆ ਜਾਏ। ਇਹ ਪੂਰਾ ਆਟੋਨੋਮਸ ਸੂਬਾ ਹੋਏ ਔਰ ਖੁਦ ਮੁਖਤਿਆਰ ਹੋਏ, ਤਾਂ ਕਿ ਸਿੱਖ ਧਰਮ, ਸਿੱਖ ਸੱਭਿਆਚਾਰ, ਸਿੱਖ ਕਲਚਰ ਪ੍ਰਫੁੱਲਤ ਹੋ ਸਕੇ। ਔਰ ਉਹਦੇ ਨਾਲ ਉਹਨਾਂ ਨੇ ਇੱਕ ਜਿਹੜਾ ਟਰਮ ਕਿ ਇਹ ਜਿਹੜਾ ਰਾਜਸੀ ਨਿਸ਼ਾਨਾ ਹੈ ਸਿੱਖਾਂ ਦਾ, ਇਹ ਸਾਡੀਆਂ ਪਰੰਪਰਾਵਾਂ, ਇਤਿਹਾਸ ਔਰ ਤੁਰੰਦਰ ਤੱਕ ਉਕਰਿਆ ਹੋਇਆ ਖਾਲਸਾ ਜੀ ਕੇ ਬੋਲ ਬਾਲੇ ਹੈ। ਹੁਣ ਬੋਲ ਬਾਲੇ ਦਾ ਮਤਲਬ ਇਹੀ ਹੈ, ਬਾਲਾ ਜਿਹੜਾ ਉੱਚੇ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, ਕਿ ਖਾਲਸੇ ਦਾ ਬੋਲ ਉੱਚਾ ਹੈ, ਕਿ ਜਿਹੜੀ ਅਲਟੀਮੇਟਲੀ ਡਿਸੀਜਨ ਮੇਕਿੰਗ ਹੈ ਉਹ ਸਿੱਖਾਂ ਦੇ ਕੋਲ ਹੋਏ। ਸੋ ਇਹ ਆਨੰਦਪੁਰ ਦਾ ਮਤਾ ਸੀ, ਪਰ ਜ਼ਾਹਰ ਹੈ ਕਿ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਰਕਾਰ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਇਆ, ਹਮਲਾ ਕੀਤਾ, ਪਰ ਫਿਰ ਸਾਡਾ ਅਲਟੀਮੇਟ ਗੋਲ ਉਹੀ ਜੋ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਆਨੰਦਪੁਰ ਦਾ ਮਤਾ ਅੱਜ ਸਾਡੇ ਲਈ ਇਤਿਹਾਸਕ ਇੰਟਰਸਟ ਦਾ ਤਾਂ ਹੈ ਕਿ 70ਵਿਆਂ ਤੋਂ 84 ਤੱਕ ਅਕਾਲੀ ਦਲ ਜਾਂ ਪੰਥ ਦੀ ਸਟਰਗਲ ਇਸ ਦੇ ਲਈ ਸੀ, ਪਰ ਹੁਣ ਇਹ ਆਰਕਾਈਵ ਦਾ ਹਿੱਸਾ ਹੈ, ਸਾਡੀ ਅਲਟੀਮੇਟ ਡੈਸਟਨੀ ਆਜ਼ਾਦ ਖਾਲਿਸਤਾਨ ਦੇ ਨਾਲ ਜੁੜੀ ਹੋਈ ਹੈ। ਜੀ ਡਾਕਟਰ ਸਾਹਿਬ, ਇਹ ਦੂਸਰਾ ਪਾਰਟ ਜਿਹੜਾ ਗੁਰੂ ਕੇ ਮਹਿਲਾਂ ਬਾਰੇ ਉਹਨਾਂ ਨੇ, ਇਹਨੂੰ ਅਸੀਂ ਕਿਸੇ ਹੋਰ ਦਿਨ ਦੇ ਡਿਸਕਸ਼ਨ ਲਈ ਰੱਖ ਲੈਂਦੇ। ਇਨ ਬਰੀਫ ਮੈਂ ਇਹ ਜ਼ਰੂਰ ਕਹਾਂਗਾ ਕਿ ਕਿਉਂਕਿ ਬਹੁਤ ਸਾਰੇ ਮਿਸਿੰਗ ਲਿੰਕਸ ਨੇ ਸਾਡੀ ਹਿਸਟਰੀ ਦੇ। ਹਾਲਾਂਕਿ ਕਿਹਾ ਜਾਂਦਾ ਹੈ ਕਿ ਜੀ ਉਸ ਹਮਲੇ ਦੇ ਵੇਲੇ ਹੀ ਗੁਰੂ ਕੇ ਮਹਿਲ ਵਿਛੜੇ ਤੇ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਪਹੁੰਚੇ। ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਇਹ ਫਾਈਨਲ ਘੇਰਾ ਪਿਆ, ਇਸ ਦੌਰਾਨ ਜਾਂ ਇਸ ਤੋਂ ਵੀ ਪਹਿਲਾਂ ਇੱਕ ਬੜੇ, ਜਿਵੇਂ ਤੁਸੀਂ ਇਹ ਵਿਜ਼ੂਅਲਾਈਜ਼ ਕਰਦੇ ਹੋ ਇੱਕ ਜਰਨਲ ਦੇ ਤੌਰ ਤੇ ਕਿ ਕੀ ਹੋਏਗਾ, ਕਿ ਬਹੁਤ ਸਾਰੇ ਜਿਹੜੇ ਗ੍ਰਸਤੀ ਪਰਿਵਾਰ ਸੀ, ਉਹਦੇ 'ਚ ਇਹੀ ਕਾਰਨ ਹੈ ਕਿ 52 ਕਵੀਆਂ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ, ਪਰ ਜਿਹੜੇ ਸ਼ਹੀਦ ਹੋਏ ਨੇ ਉਹਨਾਂ 'ਚ ਕੋਈ ਕਵੀ ਨਹੀਂ ਹੈ। ਭਾਈ ਨੰਦ ਲਾਲ ਦਾ ਜ਼ਿਕਰ ਅਸੀਂ ਫਿਰ ਬਾਅਦ 'ਚ ਪੜ੍ਹਦੇ ਹਾਂ ਕਿ ਬਹਾਦਰ ਸ਼ਾਹ ਦੇ ਨਾਲ ਗੱਲਬਾਤ ਉਹਨਾਂ ਨੇ ਰੋਲ ਅਦਾ ਕੀਤਾ ਹੈ। ਇਸੇ ਤਰ੍ਹਾਂ ਹੋਰ ਗ੍ਰਸਤੀ ਪਰਿਵਾਰਾਂ ਦਾ ਸਾਨੂੰ ਜ਼ਿਕਰ ਨਹੀਂ ਮਿਲਦਾ ਕਿ ਕਿੰਨੀਆਂ ਸ਼ਹਾਦਤਾਂ ਹੋਈਆਂ ਜਾਂ ਕੀ ਹੋਇਆ। ਸੋ ਮੈਂ ਸਮਝਦਾ ਹਾਂ ਵੀ ਗੁਰੂ ਸਾਹਿਬ ਨੇ ਸਮਾਂ ਵਿਚਾਰਦਿਆਂ ਬਹੁਤ ਸਾਰੇ ਜਿਹੜੇ ਪਰਿਵਾਰ ਸੀ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਿੰਘਣੀਆਂ ਸ਼ਾਮਲ ਸੀ, ਬੀਬੀਆਂ, ਉਹਨਾਂ ਨੂੰ ਸੇਫਟੀ ਵੱਲ ਭੇਜ ਦਿੱਤਾ ਸੀ, ਸੇਫ ਥਾਵਾਂ ਦੇ ਉੱਤੇ। 52 ਕਵੀਆਂ ਨੂੰ ਵੀ ਕਿਹਾ ਕਿ ਭਾਈ ਤੁਸੀਂ ਜਾਓ, ਭਾਈ ਨੰਦ ਲਾਲ ਜਿਨ੍ਹਾਂ ਦੇ ਵਿੱਚ ਸ਼ਾਮਲ ਸੀ। ਔਰ ਗੁਰੂ ਕੇ ਮਹਿਲ ਵੀ ਉਸ ਪੀਰੀਅਡ ਦੇ ਵਿੱਚ ਹੀ ਸੇਫਟੀ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਛਤਰ ਛਾਇਆ ਥੱਲੇ ਉਹਨਾਂ ਨੇ, ਬੇਸ਼ੱਕ ਜ਼ਿਕਰ ਦਿੱਲੀ ਦਾ ਹੁੰਦਾ ਹੈ, ਪਰ ਇਹ ਫਿਰ ਇੱਕ ਗੱਲ, ਇੱਕ ਹੋਰ ਕਨਫਿਊਜ਼ਨ ਆਉਂਦਾ ਹੈ ਕਿ ਜਦੋਂ ਇੰਨੀ ਕਨਫਰੰਟੇਸ਼ਨ ਚੱਲ ਰਹੀ ਸੀ, ਜਾਂ ਤਾਂ ਅਸੀਂ ਮੁਗਲਿਆ ਹਕੂਮਤ ਨੂੰ ਇੰਨਾ ਜ਼ਿਆਦਾ ਚੰਗਾ ਮੰਨੀਏ ਉਸ ਦੌਰ ਦੀ ਕਿ ਉਹਨਾਂ ਨੂੰ ਪਤਾ ਵੀ ਸੀ ਕਿ 10ਵੇਂ ਪਾਤਸ਼ਾਹ ਦੇ ਮਹਿਲ ਦਿੱਲੀ ਦੇ ਵਿੱਚ ਰਹਿੰਦੇ ਨੇ, ਭਾਵੇਂ ਨਾ ਭਾਈ ਜਵਾਹਰ ਮੱਲ ਦੀ ਹਵੇਲੀ ਜਾਂ ਭਾਈ ਜਵਾਹਰ ਸਿੰਘ ਦੀ ਹਵੇਲੀ ਕਰਕੇ ਵੱਜਦਾ ਹੈ, ਕਿ ਉਹਨਾਂ ਨੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਤੇ ਜਾਂ ਉਹ ਬਿਲਕੁਲ ਲੁਕ ਛਿਪ ਕੇ ਰਹਿ ਰਹੇ ਸੀ, ਉਹਨਾਂ ਦਾ ਪਤਾ ਹੀ ਨਹੀਂ ਲੱਗਾ। ਤੇ ਤੀਸਰੀ ਗੱਲ ਜਿਹੜੀ, ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਦੇ ਵੇਲੇ ਮਾਤਾ ਸੁੰਦਰੀ ਜੀ ਨਾਲ ਟਕਰਾਅ ਦੀ ਗੱਲ ਆਉਂਦੀ ਹੈ, ਤੇ ਫਿਰ ਉਹ ਗੱਲ ਵੀ ਕਿਤੇ ਨਾ ਕਿਤੇ ਆ ਸਕਦੀ ਹੈ ਕਿ ਭਾਈ ਹਕੂਮਤ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਈਨ ਨਹੀਂ ਟੋ ਕਰ ਰਹੇ। ਸੋ ਸਾਨੂੰ ਨਹੀਂ ਪਤਾ, ਇਹ ਮਿਸਿੰਗ ਲਿੰਕਸ ਨੇ ਬਹੁਤ ਸਾਰੇ, ਲੇਕਿਨ ਇਹ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ, ਮਾਤਾ ਸੁੰਦਰ ਕੌਰ ਜੀ ਕਰਕੇ ਜਿਨ੍ਹਾਂ ਨੂੰ ਅੱਜ ਕੱਲ੍ਹ ਨਵੇਂ ਲਿਖਦੇ ਨੇ, ਬਟ ਕਿਉਂਕਿ ਜਿਹੜਾ ਪ੍ਰੈਵਲੈਂਟ ਵਰਡ ਮਾਤਾ ਸੁੰਦਰੀ ਜੀ ਹੈ, ਉਹਨਾਂ ਨੇ ਪੰਥ ਨੂੰ ਅਗਵਾਈ ਦਿੱਤੀ। ਭਾਈ ਮਨੀ ਸਿੰਘ ਹੋਰਾਂ ਨੂੰ ਹਰਮੰਦਰ ਸਾਹਿਬ ਦੀ ਜਿਹੜੀ ਸਾਂਭ ਸੰਭਾਲ ਲਈ ਵੀ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਪੰਥ ਦੇ ਬੜੇ ਲਾਸਾਨੀ ਜਰਨੈਲ ਯੋਧੇ ਹੋਏ ਨੇ, ਉਹਨਾਂ ਨੇ ਵੀ ਆਪਣਾ ਬਚਪਨ ਮਾਤਾ ਸੁੰਦਰੀ ਜੀ ਦੀ ਛਤਰ ਛਾਇਆ ਹੇਠ ਹੀ ਗੁਜ਼ਾਰਿਆ, ਔਰ ਉੱਥੋਂ ਉਹਨਾਂ ਨੇ ਬਹੁਤ ਕੁਝ ਲਰਨ ਕੀਤਾ। ਸੋ ਮਾਤਾ ਸਾਹਿਬ ਕੌਰ ਇਨੀਸ਼ੀਅਲੀ ਉਹਨਾਂ ਦਾ ਮਾਤਾ ਸੁੰਦਰੀ ਜੀ ਦੇ ਨਾਲ ਹੋਣਾ ਹੀ ਮਿਲਦਾ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਕੰਵਾਰਾ ਡੋਲਾ ਕਰਕੇ ਜਾਣਿਆ ਜਾਂਦਾ ਹੈ, ਪਰ ਬਹੁਤ ਸਾਰੇ ਮਿਸਿੰਗ ਲਿੰਕਸ ਨੇ। ਸੋ ਮੈਂ ਇਸ ਨੂੰ ਇਸ ਤੋਂ ਜ਼ਿਆਦਾ ਕੋਈ ਕਹਿਣ ਦੀ ਸਮਰੱਥਾ ਨਹੀਂ ਰੱਖਦਾ। ਜੀ ਡਾਕਟਰ ਸਾਹਿਬ, ਅਗਲਾ ਸਾਡਾ ਮੈਸੇਜ ਪੰਜਾਬ ਸਪੈਕਟਰਮ ਵੈਬਸਾਈਟ ਤੇ ਵੀਰ ਲਾਡੀ ਜੀ ਦਾ ਹੈ। ਇਹਨਾਂ ਨੇ ਤੁਹਾਡੇ ਵੱਲੋਂ ਚੀਨੀ ਸੱਭਿਅਤਾ ਸੰਬੰਧੀ ਕੀਤੀ ਗਈ ਟਿੱਪਣੀ ਤੇ ਵਿਅੰਗ ਕਰਦਿਆਂ ਕਿਹਾ ਹੈ,
ਕਾਪੀਰਾਈਟ ਵੀ ਚੀਨ ਵਿੱਚ ਹੀ ਸ਼ੁਰੂ ਹੋਇਆ ਸੀ, ਪਰ ਅਮਰੀਕਾ ਨੇ ਇਹਦੀ ਨਕਲ ਕਰ ਲਈ। ਕਾਪੀਰਾਈਟ ਆਲਸੋ ਸਟਾਰਟਡ ਇਨ ਚਾਈਨਾ ਬਟ ਕਾਪੀਡ ਬਾਈ USA। ਹਾਂ ਡਾਕਟਰ ਸਾਹਿਬ ਦੇਖੋ, ਮੇਰਾ ਖਿਆਲ ਹੈ ਵੀ ਇਹਨਾਂ ਨੂੰ ਕੀ ਨਾਂ ਦੱਸਿਆ? ਇਹਨਾਂ ਦਾ ਨਾਂ ਹੈਗਾ ਏ ਵੀਰ ਲਾਡੀ ਜੀ। ਹਾਂਜੀ ਹਾਂਜੀ, ਚਲੋ ਲਾਡੀ ਜੀ ਨੂੰ ਮੇਰਾ ਖਿਆਲ ਹੈ ਸਾਡੀ ਚੀਨੀ ਸੱਭਿਅਤਾ ਦੀ ਤਾਰੀਫ ਚੰਗੀ ਨਹੀਂ ਲੱਗੀ। ਇਹ ਮਾਈਕਲ ਜੈਕਸਨ ਦੇ ਫਾਲੋਅਰ ਹੋਣਗੇ ਅਮਰੀਕਨ ਹਾਲੀਵੁੱਡ। ਦੇਖੋ, ਇਹਦਾ ਮਤਲਬ ਜਦੋਂ ਅਸੀਂ ਕਿਸੇ ਖਿੱਤੇ ਦੇ ਲੋਕਾਂ ਜਾਂ ਉਹਨਾਂ ਦੀ ਸੱਭਿਅਤਾ ਦੀ ਗੱਲ ਕਰਦੇ ਹਾਂ ਜੀ, ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿੱਥੇ ਅਸੀਂ ਰਹਿੰਦੇ ਹਾਂ ਜਾਂ ਜਿੱਥੇ ਅਸੀਂ ਬੈਠੇ ਹਾਂ ਜਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਵੈਸਟ ਖਾਸ ਤੌਰ ਤੇ ਔਰ ਉਹਦੇ 'ਚ ਵੀ ਅਮਰੀਕਾ ਖਾਸ ਤੌਰ ਤੇ ਜਿਹੜੀਆਂ ਇਹਨਾਂ ਦੀਆਂ ਖੂਬੀਆਂ ਨੇ, ਪਰ ਇਹਨਾਂ ਨੇ ਬਹੁਤ ਕੁਝ ਪਿਛਲੇ 200 ਸਾਲ 'ਚ ਹੀ ਹਾਸਲ ਕੀਤਾ ਹੈ ਜੀ। ਅਮਰੀਕਾ ਦੀ ਹਿਸਟਰੀ ਤਾਂ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਾਲ ਸ਼ੁਰੂ ਹੁੰਦੀ ਹੈ ਜੀ। ਇਹਨਾਂ ਦਾ ਕਲੋਨੀਅਲ ਪਾਸਟ ਹੈ, ਨੇਟਿਵ ਅਮਰੀਕਨਸ ਨਾਲ ਕੀ ਹੋਇਆ, ਸਲੇਵਰੀ ਦੀ ਹਿਸਟਰੀ ਹੈ ਜੀ। ਪਰ ਸਾਇੰਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 200 ਸਾਲ ਦੇ ਵਿੱਚ ਯੂਰਪ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਫਿਰ ਅਮਰੀਕਾ ਇਹਨਾਂ ਨੇ ਪ੍ਰੋਗਰੈਸ ਕੀਤਾ ਔਰ ਸੁਪਰ ਪਾਵਰ ਤਾਂ 20ਵੀਂ ਸਦੀ 'ਚ ਬਣੇ ਨੇ। ਪਰ ਜਦੋਂ ਅਸੀਂ ਚਾਈਨੀਜ਼ ਜਾਂ ਮੈਸੋਪੋਟਾਮੀਆ ਜਾਂ ਪਰਸ਼ੀਅਨ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ 5-5 ਹਜ਼ਾਰ ਸਾਲ ਪੁਰਾਣੀਆਂ ਸੱਭਿਅਤਾਵਾਂ ਦੀ ਗੱਲ ਕਰ ਰਹੇ ਹਾਂ। ਸੋ ਇਹ ਠੀਕ ਹੈ ਵੀ ਇਹ ਕਿਉਂਕਿ ਬਹੁਤੀਆਂ ਕਾਢਾਂ ਇਹਨਾਂ ਨੇ ਕੱਢੀਆਂ ਨੇ ਹੁਣ ਸਾਇੰਸ ਦੇ ਨਾਂ ਥੱਲੇ, ਸੋ ਕਾਪੀ ਵੀ ਇਹਨਾਂ ਦੀ ਹੈ, ਕਾਪੀਰਾਈਟ ਵੀ ਇਹਨਾਂ ਦਾ। ਸੋ ਜਿੱਥੋਂ ਤੱਕ ਚਾਈਨੀਜ਼ ਦਾ ਤਾਲੁਕ ਹੈ, ਜਿਹੜੇ ਉਹਨਾਂ ਦੇ ਇਨੋਵੇਟਿਵ ਕਰੈਕਟਰ ਨੇ ਉਹ ਹੈ ਹੀ ਨੇ। ਹਾਂ, ਇਹ ਤੁਸੀਂ ਜਾਪਾਨੀਆਂ ਦੇ ਕੰਟੈਕਸਟ 'ਚ ਕਹਿ ਸਕਦੇ ਹੋ ਕਿ ਜੀ ਉਹਨਾਂ ਨੂੰ ਤੁਸੀਂ ਕੋਈ ਦੇ ਦਿਓ, ਚਾਰ ਮਿਲਾ ਮਿਲੂ ਕੇ ਮਾਡਲ ਆਪਣਾ ਬਣਾ ਦਿੰਦੇ ਨੇ। ਇਸ ਲਈ ਜਿਹੜੀ ਈਵਨ ਜੈਪਨੀਜ਼ ਲੈਂਗੁਏਜ ਹੈ ਉਹਨਾਂ ਦੀ ਆਪਣੀ ਸਕ੍ਰਿਪਟ ਨਹੀਂ ਹੈ, ਉਹ ਵੀ ਚਾਈਨੀਜ਼ ਸਕ੍ਰਿਪਟ ਦੇ ਉੱਤੇ ਰਿਲਾਈ ਕਰਦੇ ਨੇ। ਪਰ ਚਾਈਨੀਜ਼ ਓਰੀਜਨਲ ਥਿੰਕਰ ਵੀ ਨੇ, ਓਰੀਜਨਲ ਇਨੋਵੇਟਰ ਵੀ ਨੇ ਔਰ ਉਹਨਾਂ ਦੀ ਸੱਭਿਅਤਾ ਨੇ ਇਹ ਸਾਰੇ ਹਿਊਮਨ ਹਿਸਟਰੀ ਦੇ ਵਿੱਚ ਬਹੁਤ ਵੱਡਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਔਰ ਸੱਚਮੁੱਚ ਹੀ ਉਹ ਮਿਡਲ ਕਿੰਗਡਮ ਨੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਟੋਰਾਂਟੋ ਤੋਂ ਸਰਦਾਰ ਚਤਰ ਸਿੰਘ ਕੰਪੋਜ਼ ਜੀ ਦਾ ਹੈ। ਇਹ ਸਾਡੇ ਪ੍ਰੋਗਰਾਮ ਸੱਚੋ ਸੱਚ ਦੇ ਬੜੇ ਖਵਾ ਹਨ ਅਤੇ TV 84 ਨੂੰ ਬੁਲੰਦੀਆਂ ਤੇ ਪਹੁੰਚਿਆ ਵੇਖਣਾ ਚਾਹੁੰਦੇ ਹਨ। ਇਹਨਾਂ ਦਾ ਸੁਝਾਅ ਹੈ ਕਿ TV 84 ਤੇ ਧਾਰਮਿਕ ਪ੍ਰੋਗਰਾਮ ਜ਼ਿਆਦਾ ਹੋਣੇ ਚਾਹੀਦੇ ਹਨ। ਇਹਨਾਂ ਦਾ ਸਵਾਲ ਹੈ ਕਿ ਸਿੱਖਾਂ ਦਾ ਇੱਕ ਤਬਕਾ ਸੰਤਾਂ ਜਾਂ ਬਾਬਿਆਂ ਦਾ ਨਾਂ ਸੁਣ ਕੇ ਰਾਜੀ ਨਹੀਂ ਹੈ, ਪਰ ਸੱਚਾਈ ਇਹ ਹੈ ਕਿ ਜੇ ਪੰਜਾਬ ਵਿੱਚ ਥੋੜੀ ਬਹੁਤ ਸਿੱਖੀ ਬਚੀ ਹੈ ਤਾਂ ਇਹਨਾਂ ਬਾਬਿਆਂ ਦੇ ਪ੍ਰਚਾਰ ਕਰਕੇ ਹੀ ਹੈ। ਜੇ ਇਹਨਾਂ ਨੇ ਡੇਰੇ ਬਣਾਏ ਹਨ ਤਾਂ ਫਿਰ ਕੀ ਹੋਇਆ? ਇਹ ਪ੍ਰਚਾਰ ਤਾਂ ਸਿੱਖੀ ਦਾ ਹੀ ਕਰਦੇ ਹਨ। ਮੈਂ ਤੁਹਾਨੂੰ ਇਹ ਸਵਾਲ ਪੁੱਛਣ ਦਾ ਹੌਸਲਾ ਇਸ ਲਈ ਕੀਤਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਹਰ ਲਿਖਤ ਨੂੰ ਬੜੇ ਠੰਡੇ ਦਿਮਾਗ ਨਾਲ ਵਿਚਾਰਦੇ ਹੋ ਅਤੇ ਬੜੇ ਠਰਮੇ ਨਾਲ ਜਵਾਬ ਦਿੰਦੇ ਹੋ। ਸਾਡੇ ਟੋਰਾਂਟੋ ਵਿੱਚ ਤਾਂ ਇਸ ਕਿਸਮ ਦੇ ਵਿਸ਼ੇ ਤੇ ਵਿਚਾਰ ਵਟਾਂਦਰਾ ਸੰਭਵ ਹੀ ਨਹੀਂ। ਇੱਕ ਦੂਸਰੇ ਨੂੰ ਮਾਰਨ ਤੇ ਤਿਆਰ ਹੋ ਜਾਂਦੇ ਹਨ। ਡਾਕਟਰ ਸਾਹਿਬ, ਇਸ ਮੈਸੇਜ ਦਾ ਮੈਂ ਬ੍ਰੇਕ ਤੋਂ ਬਾਅਦ ਹੀ ਲਵਾਂਗੀ ਜਵਾਬ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।